ਗੱਲ ਕਰੀਏ ਕੇਂਦਰੀ ਖੇਤੀ ਨੀਤੀ ਦੀ ਜਾਂ ਖਰੜੇ ਦੀ, ਕੇਂਦਰੀ ਖੇਤੀ ਖਰੜੇ ਦੀ, ਇਹਨੂੰ ਕਹਿੰਦੇ ਵਿਧਾਨ ਸਭਾ ਦੀ ਬਜਾਏ ਹੁਣ ਜਿਹੜਾ ਕੋਈ ਡਟਵਾਂ ਸਟੈਂਡ ਲੈਂਦਾ ਉਹ ਤਾਂ ਫਿਰ ਵਿਧਾਨ ਸਭਾ ਦੇ ਵਿੱਚ ਗੱਲ ਕਰਦਾ ਨਾ ਸਰਕਾਰ ਦੇ ਤੌਰ ਤੇ ਜਦੋਂ ਉਹ ਗੱਲ ਜਾਂਦੀ ਹੈ। ਕਾਗਜ਼ੀ ਪੱਤਰੀ ਰੱਦ ਕਰਕੇ ਪੰਜਾਬ ਸਰਕਾਰ ਨੇ ਭੇਜਤਾ ਜੀ ਚੁੱਪ-ਚਪੀਤੇ। ਪ੍ਰਵੀਨ ਜੀ, 25 ਨਵੰਬਰ ਨੂੰ ਕੇਂਦਰ ਸਰਕਾਰ ਨੇ ਇੱਕ ਖਰੜਾ ਪੰਜਾਬ ਸਰਕਾਰ ਨੂੰ ਭੇਜਿਆ ਸੀ, ਜਿਹੜਾ ਮੰਡੀਕਰਨ, ਮਾਰਕੀਟਿੰਗ ਇਹਦੇ ਨਾਲ ਸੰਬੰਧਿਤ ਖੇਤੀ ਪਾਲਿਸੀ ਦੇ ਆਧਾਰ ਤੇ ਇਹ ਕਹਿ ਕੇ ਲਓ ਜੀ ਖੇਤੀ ਸੂਬੇ ਦਾ ਵਿਸ਼ਾ ਇਸ ਲਈ ਤੁਹਾਨੂੰ ਅਧਿਕਾਰ ਦਿੰਦੇ ਆ, ਤੁਸੀਂ ਇਸ ਨੂੰ ਅਮਲੀ ਜਮਾ ਪਹਿਨਾਓ। ਮਤਲਬ ਜੇ ਖੇਤੀ ਸੂਬੇ ਦਾ ਵਿਸ਼ਾ ਫਿਰ ਤੁਸੀਂ ਖਰੜਾ ਬਣਾ ਕੇ ਕਿਉਂ ਭੇਜ ਰਹੇ ਹੋ? ਫਿਰ ਸੂਬੇ ਨੂੰ ਕਹੋ ਕਿ ਭਾਈ ਤੁਸੀਂ ਆਪਣੀ ਖੇਤੀ ਨੀਤੀ ਬਣਾਓ ਤੇ ਆਪਣੀ ਚਲਾਓ। ਤੁਸੀਂ ਉਸ ਦੇ ਵਿੱਚ ਬਕਾਇਦਾ ਤੌਰ ਤੇ ਦਰਜ ਕੀਤਾ ਕਿ ਜਿੰਨੇ ਸਿੱਲੋ ਨੇ ਉਹਨਾਂ ਨੂੰ ਮੰਡੀ ਦਾ ਦਰਜਾ ਦੇ ਦਿਓ, ਹੈ ਨਾ, ਜਿੰਨੇ ਪ੍ਰਾਈਵੇਟ ਅਦਾਰੇ ਨੇ ਉਹ ਜਿੱਥੋਂ ਚਾਹੁਣ ਆ ਕੇ ਖਰੀਦ ਫਰੋਖਤ ਕਰਨ, ਜੋ ਮਰਜ਼ੀ ਕਰਨ। ਸੋ ਇਹ ਲਗਭਗ ਉਸੇ ਤਰ੍ਹਾਂ ਦਾ ਖਰੜਾ ਸੀਗਾ ਜਿਹੋ ਜਿਹੇ 3 ਖੇਤੀ ਕਾਨੂੰਨਾਂ 'ਚ ਇੱਕ ਕਾਨੂੰਨ ਸੀਗਾ, ਜਾਂ 1.5 ਕਾਨੂੰਨ ਦਾ ਇਹ ਨੇੜੇ ਤੇੜੇ ਜਾ ਰਿਹਾ ਸੀਗਾ ਕਿ ਉਸ ਨੂੰ ਹੀ ਇੰਪਲੀਮੈਂਟ ਕਰਨ ਦੀ, ਲਾਗੂ ਕਰਨ ਦੀ ਕਵਾਇਦ ਹੈ। ਸੋ ਇਸ ਨੂੰ ਪੰਜਾਬ ਸਰਕਾਰ ਕੋਲ 25 ਨਵੰਬਰ ਦਾ ਆਇਆ ਵਾ ਤੇ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਦਬਾ ਕੇ ਬੈਠੇ ਰਹੇ, ਬਾਹਰ ਭਾਪ ਨਹੀਂ ਨਿਕਲਣ ਦਿੱਤੀ। ਠੀਕ ਹੈ ਜੀ। ਪਰ ਸਰਦਾਰ ਹਮੀਰ ਸਿੰਘ ਹੋਰੀ ਇਹ ਰਿਪੋਰਟ ਕੱਢ ਲਿਆ ਜੀ। ਤੇ ਜਦੋਂ ਇਹ ਖਬਰ ਜਨਤਕ ਹੋਈ ਉਸ ਤੋਂ ਬਾਅਦ ਮੀਡੀਆ ਤੱਕ ਆਈ ਤੇ ਫਿਰ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਤੇ ਫਿਰ ਇਹ ਖਰੜੇ ਤੇ ਚਰਚਾ ਸ਼ੁਰੂ ਹੋਈ ਤੇ ਪੰਜਾਬ ਸਰਕਾਰ ਨੂੰ ਫਿਕਰ ਹੋਇਆ ਕਿ ਕਿਤੇ ਕੇਂਦਰ ਖਿਲਾਫ ਜਿਹੜਾ ਮੋਰਚਾ ਚੱਲ ਰਿਹਾ ਉਹ ਸਾਡੇ ਖਿਲਾਫ ਨਾ ਲੱਗ ਜਾਵੇ। ਫਿਰ ਭੱਜ ਨੱਠ ਕਰਦਿਆਂ ਖੇਤੀਬਾੜੀ ਮੰਤਰੀ ਸਾਡੇ ਸਾਹਮਣੇ ਆਏ, ਗੁਰਮੀਤ ਖੁੱਡੀਆਂ ਜੀ ਹੋਰੀ, ਔਰ ਉਹਨਾਂ ਨੇ ਪੰਜਾਬ ਭਵਨ ਦੇ ਵਿੱਚ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਰੱਖ ਲਈ। ਮੀਟਿੰਗ ਰੱਖਣ ਤੋਂ ਬਾਅਦ ਜਦੋਂ ਕਿਸਾਨਾਂ ਨੇ ਸਾਰੇ ਖਾਸੇ ਸਪਸ਼ਟ ਕਰਤੇ ਕਿ ਇਹ ਖਤਰੇ ਨੇ, ਇਹਦੇ ਨਾਲ ਏਦਾਂ ਮੰਡੀ ਮੁੱਕ ਜਾਣੀ ਆ, ਮੰਡੀ ਮੁੱਕ ਗਈ ਤਾਂ ਏਦਾਂ ਸੜਕਾਂ ਮੁੱਕਣੀਆਂ, ਪਿੰਡ ਮੁੱਕਣੇ, ਇਹਨਾਂ ਪੰਜਾਬ ਦੀ ਸਮੁੱਚੀ ਜਿਹੜਾ ਵਪਾਰੀ ਵਰਗਾ, ਦੁਕਾਨਦਾਰ ਵਰਗਾ, ਉਹਦੇ ਤੇ ਵੀ ਅਸਰ ਪੈਣਾ। ਸੋ ਸਮੁੱਚੀ ਪ੍ਰਕਿਰਿਆ ਜਦੋਂ ਸਮਝਾਈ ਫਿਰ ਕਹਿੰਦੇ ਅੱਛਾ ਜੀ ਇੰਨੀ ਖਤਰਨਾਕ ਗੱਲ ਹੋ ਜੀ, ਫਿਰ ਆਪਾਂ ਤਾਂ ਇਹਨੂੰ ਮੁੱਢੋਂ ਰੱਦ ਕਰ ਦਾਂਗੇ। ਉਸ ਤੋਂ ਬਾਅਦ ਲਗਾਤਾਰ ਸਰਕਾਰ ਥੋੜੇ ਵਕਫੇ ਬਾਅਦ ਇਹਨੂੰ ਗਾਂਹ ਵਧਾਉਂਦੀ ਰਹੀ, ਕਿਉਂਕਿ ਸ਼ੁਰੂ 'ਚ ਜਦੋਂ ਉਹਨਾਂ ਨੇ ਭੇਜੀ ਸੀ ਤਾਂ 15 ਦਿਨਾਂ 'ਚ ਜਵਾਬ ਦੇਣਾ ਸੀ। ਫਿਰ ਇਹਨਾਂ ਨੇ ਕੇਂਦਰ ਤੋਂ ਉਹਦੇ ਜਵਾਬ ਦੇ ਲਈ ਸਮਾਂ ਮੰਗ ਲਿਆ ਕਿ ਸਾਨੂੰ ਵੱਧ ਸਮਾਂ ਦਿੱਤਾ ਜਾਵੇ, ਅਸੀਂ ਇਹਨੂੰ ਅਜੇ ਬਾਚ ਰਹੇ ਹਾਂ। ਜੀ। ਫਿਰ ਜਦੋਂ ਸਰਕਾਰ ਢਿੱਲੀ ਪੈਣ ਲੱਗੀ ਤੇ ਇੱਧਰ ਜਥੇਬੰਦੀਆਂ ਦੀ ਮੀਟਿੰਗ ਸ਼ੁਰੂ ਹੋਈ ਔਰ ਮੀਡੀਆ 'ਚ ਮੁੱਦਾ ਬਣਨ ਲੱਗਾ ਤਾਂ ਫਿਰ ਸਰਕਾਰ ਨੇ ਵਿੱਚ ਜੇ ਨੂੰ ਜੀ ਅਸੀਂ ਜੀ ਆਪਣੇ ਅਫਸਰਾਂ ਨਾਲ ਮੀਟਿੰਗ ਰੱਖ ਲਈ। ਹੁਣ ਜੀ ਅਸੀਂ ਕਾਨੂੰਨੀ ਨੁਕਤੇ ਤੋਂ ਦੇਖ ਰਹੇ ਹਾਂ, ਹੁਣ ਜੀ ਅਸੀਂ ਆੜਤੀ ਬੁਲਾ ਲਏ, ਹੁਣ ਜੀ ਅਸੀਂ ਸ਼ੈਲਰ ਵਾਲੇ ਬੁਲਾ ਲਏ। ਸੋ ਇਹ ਵਕਫੇ ਪਾ ਕੇ ਮੀਟਿੰਗਾਂ ਕਰ ਰਹੇ ਸੀ। ਮੈਂ ਉਸ ਸਮੇਂ ਇਹ ਗੱਲ ਲਗਾਤਾਰ ਕਰਦਾ ਰਿਹਾ ਕਿ ਸਰਕਾਰ ਇਹਨੂੰ ਬਾਈਪਾਸ ਕਰਨਾ ਚਾਹੁੰਦੀ ਹੈ, ਸਰਕਾਰ ਇਹਦੇ ਤੇ ਖੁੱਲ ਕੇ ਗੱਲ ਨਹੀਂ ਕਰਨਾ ਚਾਹੁੰਦੀ, ਪਰ ਸਰਕਾਰ ਨੂੰ ਇਹ ਵੀ ਲੱਗਦਾ ਕਿ ਜੇ ਚੁੱਪ ਕਰਕੇ ਬੈਠ ਗਏ ਫਿਰ ਸਾਡੇ ਖਿਲਾਫ ਪ੍ਰਦਰਸ਼ਨ ਹੋ ਸਕਦਾ, ਇਸ ਲਈ ਥੋੜੀ ਜਿਹੀ ਦੇਰ ਬਾਅਦ ਕੋਈ ਗੱਲ ਕਰ ਦਿਓ ਤਾਂ ਕਿ ਲੋਕਾਂ ਨੂੰ ਲੱਗੀ ਵੀ ਹੈ ਵੀ ਸਰਕਾਰ। ਤੇ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਜਥੇਬੰਦੀਆਂ ਨਾਲ ਗੱਲ ਕਰਦੇ ਆ, ਰੂਟੀਨ 'ਚ ਮੀਡੀਆ ਕਰਮੀਆਂ ਨਾਲ ਤੁਹਾਨੂੰ ਸਾਨੂੰ ਮਿਲਦੇ ਆ, ਖੁੱਡੀਆਂ ਹੋ ਰਹੀ ਹੈ, ਦਮ ਭਰਦੇ ਰਹੇ ਕਿ ਜੀ ਅਸੀਂ ਇਹਨੂੰ ਮੁੱਢੋਂ ਰੱਦ ਕਰ ਰਹੇ ਹਾਂ। ਫਿਰ ਬੜੀ ਦੇਰ ਬਾਅਦ ਮੁੱਖ ਮੰਤਰੀ ਸਾਹਿਬ ਦਾ ਇੱਕ ਟਵੀਟ ਰੂਪੀ ਬਿਆਨ ਆਇਆ ਕਿ ਹਾਂ ਜੀ ਪੰਜਾਬ ਦੀ ਵਿਧਾਨ ਸਭਾ 'ਚ ਇਹਨੂੰ ਰੱਦ ਕੀਤਾ ਜਾਊਗਾ। ਤੇ ਖੁੱਡੀਆਂ ਹੋਰਾਂ ਦਾ ਵੀ ਸੁਨੇਹਾ ਗਿਆ, ਅਫਸਰਾਂ ਦੇ ਵੱਲੋਂ ਵੀ ਜਾਣਕਾਰੀ ਮਿਲਣ ਲੱਗ ਪਈ ਕਿ ਹਾਂ ਜੀ ਇਹ ਦਸੰਬਰ ਦੇ ਆਖਰੀ ਦਿਨਾਂ 'ਚ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਸਕਦਾ, ਜਨਵਰੀ ਦੇ ਪਹਿਲੇ ਹਫ਼ਤੇ ਬੁਲਾਇਆ ਜਾ ਸਕਦਾ, 1 ਰੋਜ਼ਾ 2 ਰੋਜ਼ਾ ਵਿਸ਼ੇਸ਼ ਸੈਸ਼ਨ ਬੁਲਾ ਕੇ ਜੀ ਇਹਨੂੰ ਰੱਦ ਕੀਤਾ ਜਾਊਗਾ। ਜੀ ਹੁਣ ਕਹਿੰਦੇ ਜੀ ਮਸਲਾ ਆ ਗਿਆ ਕਿ ਨਵੇਂ ਸਾਲ 'ਚ ਦਾਖਲ ਹੋ ਗਏ, ਪਿਛਲਾ ਸੈਸ਼ਨ ਚੱਕਿਆ ਨਹੀਂ ਤੇ ਜੇ ਨਵੇਂ ਸਾਲ 'ਚ ਸੈਸ਼ਨ ਕਰਨਾ ਜੀ ਫਿਰ ਪਹਿਲਾਂ ਰਾਜਪਾਲ ਦਾ ਭਾਸ਼ਣ ਕਰਾਉਣਾ ਪੈਂਦਾ, ਫਿਰ ਉਹ ਤਾਂ ਮਾਰਚ 'ਚ ਹੋਊਗਾ ਜੀ ਜਿਹੜਾ ਪੂਰਾ ਸੈਸ਼ਨ ਹੁੰਦਾ। ਠੀਕ ਹੈ। ਇਸ ਲਈ ਕਹਿੰਦੇ ਮਤਲਬ ਕਿਹੜੇ ਮਸਲੇ ਦਾ ਹੱਲ ਨਹੀਂ ਹੈਗਾ ਜੀ। ਤੇ ਮੈਂ ਕਹਿੰਦਾ ਜੇ ਰਾਜਪਾਲ ਦਾ ਭਾਸ਼ਣ ਵੀ ਕਰਾਉਣਾ ਸੀ ਉਹ ਵੀ ਪੰਜਾਬ ਸਰਕਾਰ ਹੀ ਲਿਖ ਕੇ ਦਿੰਦੀ ਹੁੰਦੀ, ਉਹ ਤਾਂ ਉਹੀ ਪੜ੍ਹਨਾ ਪੈਂਦਾ। ਹਾਂਜੀ ਬਿਲਕੁਲ। ਫਿਰ ਉਹ 'ਚ ਇਹੀ ਪੜਵਾ ਲੈਂਦੇ ਉਹ ਤੋਂ ਕਿ ਲੈ ਭਾਈ ਹਾਂ ਪੰਜਾਬ ਨੂੰ ਇਹ ਮਨਜ਼ੂਰ ਨਹੀਂ ਕੇਂਦਰ ਦੀ ਖੇਤੀ ਖਰੜਾ, ਉੱਥੋਂ ਹੀ ਪੜਵਾ ਲੈਂਦੇ, 2 ਦਿਨ ਦਾ ਕਰ ਲੈਂਦੇ ਸੈਸ਼ਨ। ਸੋ ਪਰ ਪੰਜਾਬ ਦੀ ਵਿਧਾਨ ਸਭਾ 'ਚ ਇਹਨੂੰ ਲਿਆਉਣ ਦੀ ਬਜਾਏ ਜੀ ਆਲ ਪਾਰਟੀ ਮੀਟਿੰਗ ਬੁਲਾ ਕੇ ਇਹਨੂੰ ਰੱਦ ਕਰਨ ਦੀ ਬਜਾਏ, ਖੁੱਲ ਕੇ ਇਹਦੇ ਉੱਤੇ ਤਰਕ ਵਿਤਰਕ ਕਰਨ ਦੀ ਬਜਾਏ ਪੰਜਾਬ ਸਰਕਾਰ ਨੇ ਚੁੱਪ ਕਰਕੇ ਕਾਗਜ਼ੀ ਪੱਤਰੀ ਜਵਾਬ ਲਿਖ ਕੇ ਭੇਜਤਾ, ਚਾਹੇ ਉਹ ਜਵਾਬ ਦੇ ਵਿੱਚ ਲਿਖ ਕੇ ਭੇਜਿਆ ਕਹਿੰਦੇ ਕਿ ਅਸੀਂ ਰੱਦ ਕਰ। ਸੋ ਹੁਣ ਜਿਹੜਾ ਸਮਾਂ ਸੀ ਉਹ 10 ਜਨਵਰੀ ਨੂੰ ਮੁੱਕਣਾ ਸੀ। ਕੱਲ ਸ਼ਾਮ ਨੂੰ ਇਹ ਜਾਣਕਾਰੀ ਦੇਰ ਸ਼ਾਮ ਨੂੰ ਆ ਰਹੀ ਹੈ ਕਿ ਹਾਂਜੀ ਚਿੱਠੀ ਕੇਂਦਰ ਨੂੰ ਭੇਜਤੀ। ਤੁਸੀਂ ਜੇਕਰ ਇਸ ਨੂੰ ਆਲ ਪਾਰਟੀ ਦੇ ਵਿੱਚ ਰੱਦ ਕਰਕੇ ਭੇਜਦੇ, ਆਪਣੀ ਕੈਬਨਿਟ 'ਚ ਰੱਦ ਕਰਕੇ ਭੇਜਦੇ, ਤੁਸੀਂ ਜੇਕਰ ਇਸ ਨੂੰ ਪੰਜਾਬ ਦੀ ਵਿਧਾਨ ਸਭਾ 'ਚ ਰੱਦ ਕਰਕੇ ਭੇਜਦੇ ਤਾਂ ਇਹਦੀ ਤਾਕਤ ਕਿੰਨੀ ਹੋਣੀ ਸੀ।
ਹੁਣ ਉਹਦੇ ਜਵਾਬ 'ਚ ਫੇਰ ਅਗਲਾ ਜਵਾਬ ਆ ਜਾਊਗਾ। ਹੁਣ ਕਹਿਣਗੇ ਜੀ ਤੁਸੀਂ ਚਾਹੇ ਸਾਰੇ ਨੁਕਤੇ ਉਹਦੇ 'ਚ ਪਾਤੇ ਕਿ ਆਹ ਨੁਕਤਿਆਂ ਤੇ ਖਤਰੇ ਨੇ ਜੀ, ਹੈ ਨਾ, ਮੰਡੀਕਰਨ ਦੇ ਮਸਲੇ ਨਾਲ ਹੈ, ਮਤਲਬ ਕਿ ਆੜ੍ਹਤੀਆਂ ਦੇ ਮਸਲੇ ਨਾਲ ਹੈ, ਪੰਜਾਬ ਦੇ ਪੇਂਡੂ ਵਿਕਾਸ ਫੰਡ ਦੇ ਮਸਲੇ ਨਾਲ, ਹੈ ਨਾ, ਸਾਡੀ ਮਾਰਕੀਟ ਫੀਸ ਦੇ ਮਸਲੇ ਨਾਲ, ਉਹ ਸਾਰੇ ਤੁਸੀਂ ਪਹਿਲੂ ਭੇਜਤੇ। ਮੈਂ ਕਹਿੰਦਾ ਤੁਹਾਡੇ ਖਦਸ਼ੇ ਜਾਇਜ਼ ਨੇ, ਇਹੀ ਖਦਸ਼ੇ ਹੈਗੇ ਨੇ, ਪਰ ਤੁਸੀਂ ਉਸ ਨੂੰ ਇੱਕ ਪ੍ਰੋਪਰ ਚੈਨਲ ਭੇਜ ਕੇ ਕਿਉਂ ਨਹੀਂ ਕੇਸ ਨੂੰ ਮਜ਼ਬੂਤ ਕਰਦੇ? ਜਿਸ ਤਰ੍ਹਾਂ ਆਹ ਮਸਲਾ ਹੁਣ ਜਿਹੜਾ ਸੁਪਰੀਮ ਕੋਰਟ 'ਚ ਚੱਲ ਰਿਹਾ ਹੈ ਕਿਸਾਨੀ ਮਸਲੇ ਨੂੰ ਲੈ ਕੇ, ਜਿਹਦੇ ਉੱਤੇ ਇਹਨਾਂ ਨੂੰ ਕਪਲ ਸਿਬਲ ਕਰਨਾ ਪਿਆ, ਕਿਉਂ ਬਈ? ਜੇ ਤੁਹਾਡੇ ਵਕੀਲਾਂ 'ਚ ਦਮ ਨਹੀਂ ਹੈਗਾ, ਤੁਸੀਂ ਆਪਣੀ ਵਕੀਲਾਂ ਦੀ ਟੀਮ ਰੱਖੀ ਆ, ਤੁਹਾਡਾ ਐਡਵੋਕੇਟ ਜਨਰਲ ਪੇਸ਼ ਹੋਣ ਦੀ ਬਜਾਏ ਕਪਲ ਸਿਬਲ ਤੁਹਾਨੂੰ ਬੁਲਾਉਣਾ ਪੈ ਰਿਹਾ ਜੀ, ਤੇ ਉਹ ਫੀਸ ਕੌਣ ਦੇ ਰਿਹਾ? ਪੰਜਾਬ ਦੇ ਰਿਹਾ ਨਾ, ਤੁਸੀਂ ਥੋੜਾ ਦੇ ਰਹੇ ਹੋ। ਨਾ ਤਾਂ ਮੁੱਖ ਮੰਤਰੀ ਸਾਹਿਬ ਆਪਣੇ ਖਾਤੇ 'ਚੋਂ ਦੇਣੀ ਹੈ, ਨਾ ਖੁੱਡੀਆ ਸਾਹਿਬ ਨੇ ਆਪਣੇ ਖਾਤੇ 'ਚੋਂ ਦੇਣੀ ਹੈ। ਬਿਲਕੁਲ। ਸੋ ਜਾਣੀ ਕਿਹਦੇ ਖਾਤੇ 'ਚੋਂ? ਪੰਜਾਬ ਦੇ ਖਾਤੇ 'ਚੋਂ ਜਾਣੀ ਹੈ। ਸੋ ਇਸ ਲਈ ਉਹ ਜਿਹੜਾ ਇੱਕ ਮਿੰਟ ਦੇ ਇੰਨੇ ਪੈਸੇ ਲੈਂਦੇ ਉਹ ਕਰਨੇ ਪੈ ਰਹੇ। ਸੋ ਤੁਸੀਂ ਪ੍ਰੋਪਰ ਤਕੜੇ ਹੋ ਕੇ ਹਰ ਕੇਸ ਦੀ, ਹਰ ਮਸਲੇ ਦੀ ਪੈਰਵੀ ਕਿਉਂ ਨਹੀਂ ਕਰਦੇ? ਸਵਾਲ ਹੈ। ਹੋ ਸਕਦਾ ਕਿ ਅੱਜ ਇਸ਼ਤਿਹਾਰਾਂ ਦੇ ਰੂਪ ਦੇ ਵਿੱਚ, ਅੱਜ ਬਿਆਨਬਾਜ਼ੀ ਦੇ ਰੂਪ ਦੇ ਵਿੱਚ ਸਰਕਾਰ ਢੋਲ ਦੇ ਡਗੇ ਤੇ ਗੋਗਾ ਗਾਏ ਕਿ ਲਓ ਜੀ ਅਸੀਂ ਕੇਂਦਰ ਦੀ ਪਾਲਿਸੀ, ਕੇਂਦਰ ਦਾ ਖਰੜਾ ਰੱਦ ਕਰਕੇ ਭੇਜਤਾ, ਪਰ ਸੱਚਾਈ ਇਹ ਹੈ ਕਿ ਤੁਸੀਂ ਉਸ ਨੂੰ ਕਾਗਜ਼ੀ ਪੱਤਰੀ ਰੱਦ ਕੀਤਾ। ਤੁਸੀਂ ਉਸ ਦੇ ਨਾਲ ਮਜ਼ਬੂਤ ਕਾਨੂੰਨੀ ਨੁਕਤੇ, ਸੰਵਿਧਾਨਕ ਨੁਕਤੇ, ਵਿਧਾਨਕ ਨੁਕਤੇ ਲਾ ਕੇ ਨਹੀਂ ਭੇਜਿਆ। ਜੀ ਬਿਲਕੁਲ। ਸ਼ਰਮਾ ਜੀ, ਚੀਜ਼ਾਂ ਨਾ ਸਕਿਪ ਨਹੀਂ ਹੁੰਦੀਆਂ। ਸਰਕਾਰਾਂ ਕਿਸੇ ਚੀਜ਼ ਦੇ ਉੱਤੇ ਸਕਿਪ ਜਾਂ ਉਹਨੂੰ ਇਹ ਨਹੀਂ ਕਹਿ ਸਕਦੀਆਂ ਕਿ ਖਾਸ ਤੌਰ ਤੇ ਜਿਹੜੇ ਮਸਲੇ ਹੁੰਦੇ ਆ ਕਿ ਉਹਨਾਂ ਨੂੰ ਚਲੋ ਸਕਿਪ ਕਰਕੇ ਲੰਘਾ ਦਿਓ, ਤੇ ਨਾ ਹੀ ਇਸ ਤਰ੍ਹਾਂ ਸਕਿਪ ਕਰਨ ਦੇ ਨਾਲ ਜਿਹੜੀਆਂ ਸਮੱਸਿਆਵਾਂ ਹੁੰਦੀਆਂ, ਦੁਸ਼ਵਾਰੀਆਂ ਹੁੰਦੀਆਂ, ਉਹ ਘਟਦੀਆਂ। ਇਹ ਪੋਲੀਟਿਕਸ ਲਈ ਮਾਫ ਹੋ ਸਕਦੀਆਂ, ਪਰ ਕੀ, ਜਿਵੇਂ ਤੁਸੀਂ ਸ਼ੁਰੂ 'ਚ ਗੱਲ ਬਹੁਤ ਸੋਹਣੀ ਕਹੀ ਕਿ ਬਈ ਇਹ ਮਸਲਾ ਹੀ ਰਾਜਾਂ ਦਾ ਹੈ, ਤੇ ਤੁਸੀਂ ਉਹਦੀ ਕਹਿ ਦਿੰਦੇ ਕਿ ਰਾਜਾਂ ਦਾ ਮਸਲਾ, ਫਿਰ ਰਾਜ ਬਣਾ ਲੈਣਗੇ ਨੀਤੀ ਆਪਦੀ, ਖਰੜਾ ਲਿਆਉਣ ਦੀ ਤੁਹਾਨੂੰ ਕੀ ਲੋੜ? ਮੁੱਖ ਮੰਤਰੀ ਸਾਹਿਬ ਆਪਣੇ ਬੋਲਾਂ ਨੂੰ ਚੇਤੇ ਕਰ ਲਿਆ ਕਰਨ ਅਜਿਹਾ ਫੈਸਲਾ ਲੈਣ ਤੋਂ ਪਹਿਲਾਂ ਕਿ ਕਬੂਤਰ ਦੇ ਅੱਖਾਂ ਮੀਚਣ ਨਾਲ ਖਤਰਾ ਨਹੀਂ ਖਤਮ ਹੁੰਦਾ, ਹੈ ਨਾ। ਸੋ ਇਸ ਲਈ ਮੁੱਖ ਮੰਤਰੀ ਸਾਹਿਬ ਇਹ ਲਾਈਨ ਯਾਦ ਕਰ ਲਿਆ ਕਰੋ ਜੀ। ਇਹ ਕਿਸਾਨੀ ਦੇ ਨਾਲ ਜੁੜਿਆ ਬਹੁਤ ਅਹਿਮ ਮਸਲਾ ਸੀ, ਕੇਂਦਰੀ ਜਿਹੜਾ ਖੇਤੀ ਖਰੜਾ ਸੀਗਾ।